ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 23 ਜੂਨ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 206। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਤੁਹਾਡੇ ਸਾਹਮਣੇ ਖੈਬਰ ਪਖਤੂਨਖਵਾ ਤੋਂ ਰੱਖਾਂਗੇ। ਖਬਰ ਬੜੀ ਪਰੇਸ਼ਾਨ ਕੁਨ ਵੀ ਹੈ ਤੇ ਖਬਰ ਜਿਹੜੀ ਹੈ ਉਹ ਹੈਰਾਨ ਕਰ ਦੇਣ ਵਾਲੀ ਵੀ ਹੈ ਔਰ ਜ਼ੁਲਮ ਦੀ ਜਿਹੜੀ ਦਾਸਤਾਨ ਹੈ ਉੱਥੋਂ ਬੰਦਾ ਪਰੇਸ਼ਾਨ ਹੁੰਦਾ ਵੀ ਬੰਦੇ ਕਿਹੋ ਜਿਹੇ ਨਿਕਲਦੇ ਨੇ। ਕੱਲ੍ਹ ਇੱਕ ਖਬਰ ਆਈ ਕਿ ਇੱਕ 54 ਸਾਲਾ ਫਰਾਂਸੀਸੀ ਸ਼ਹਿਰੀ ਖਾਤੂਨ ਜਿਹੜੀ ਹੈ ਉਹ 5 ਬੱਚਿਆਂ ਸਮੇਤ ਉਹਨੂੰ ਰਿਕਵਰ ਕੀਤਾ ਪੁਲਿਸ ਨੇ ਬਾੜੇ ਦੇ ਇਲਾਕੇ ਦੇ ਵਿੱਚੋਂ ਖੈਬਰ ਪਖਤੂਨਖਵਾ 'ਚੋਂ। ਮਜ਼ੀਦ ਤਫਸੀਲਾਤ ਇਹ ਮਿਲੀਆਂ ਕਿ ਉਹਦੀ ਸ਼ਾਦੀ ਇੱਕ ਉੱਥੋਂ ਦੇ ਰਿਹਾਇਸ਼ੀ ਸ਼ਹਿਰੀ ਦੇ ਨਾਲ ਹੋਈ ਸੀ ਜਿਹਨੇ ਉਹਨੂੰ ਬਹੁਤ ਹੀ ਜ਼ੁਲਮ ਸਿਤਮ ਉਹਦੇ 'ਤੇ ਕਰਦਾ ਸੀ, ਉੱਤੇ ਪਾਬੰਦੀਆਂ ਲਾਈਆਂ ਸਨ, ਬਾਹਰ ਨਹੀਂ ਸੀ ਨਿਕਲਣ ਦਿੰਦਾ, ਉਹਨੂੰ ਔਰ ਉਹਨਾਂ ਦੇ ਬੱਚਿਆਂ ਦੇ ਉੱਤੇ ਤਸ਼ੱਦਦ ਕਰਦਾ ਸੀ। ਅੱਛਾ, ਉਸ ਤੋਂ ਬਾਅਦ ਜਿਹੜੀ ਫੁਟੇਜ ਆਈ ਸਾਹਮਣੇ ਉਹ ਇੱਕ ਬਹੁਤ ਹੀ ਤੁਸੀਂ ਕਹੋ ਕਿ ਮਾੜਾ ਜਿਹਾ ਘਰ ਸੀ, ਇੱਕ ਹੀ ਕਮਰੇ ਦਾ ਘਰ ਸੀ ਜਿਹਦੇ ਵਿੱਚ ਮੇਰਾ ਖਿਆਲ ਸਾਰੇ ਬੱਚੇ ਤੇ ਉਹ ਖਾਤੂਨ ਤੇ ਸ਼ੌਹਰ ਰਹਿੰਦੇ ਸਨ। ਔਰ ਇਹ ਜਿਹੜੀ ਫਰੈਂਚ ਸਿਟੀਜ਼ਨ ਸੀ ਇਹਨਾਂ ਦੇ ਬਾਰੇ ਮਜ਼ੀਦ ਮਾਲੂਮਾਤ ਇਹ ਮਿਲੀ ਕਿ ਇਹਨਾਂ ਦੀ ਮੁਲਾਕਾਤ ਆਸਟ੍ਰੇਲੀਆ ਦੇ ਵਿੱਚ ਇਸ ਪਾਕਿਸਤਾਨੀ ਸ਼ਹਿਰੀ ਦੇ ਨਾਲ ਹੋਈ ਸੀ ਜਿਹੜਾ ਬਾੜੇ ਤੋਂ ਬਿਲੋਂਗ ਕਰਦਾ ਸੀ। ਔਰ ਆਸਟ੍ਰੇਲੀਆ ਦੇ ਵਿੱਚ ਮੁਲਾਕਾਤ ਹੋਈ, ਉੱਥੇ ਇਹਨਾਂ ਨੇ ਸ਼ਾਦੀ ਕੀਤੀ। ਖਾਤੂਨ ਜਿਹੜੀ ਹੈ ਉਹ ਫਰਾਂਸੀਸੀ ਸਿਟੀਜ਼ਨ ਸੀ, ਉਹ ਵੀ ਆਸਟ੍ਰੇਲੀਆ ਹੋਣਗੇ ਕਿਸੇ ਵਜ੍ਹਾ ਤੋਂ ਜ਼ਾਹਿਰ ਹੈ। ਉੱਥੇ ਇਹਨਾਂ ਨੇ ਸ਼ਾਦੀ ਕੀਤੀ, ਉੱਥੋਂ ਮੂਵ ਹੋ ਗਏ ਇਹ ਯੂਰਪ ਦੇ ਵਿੱਚ। ਮੇਰਾ ਖਿਆਲ ਹੈ ਫਰਾਂਸ 'ਚ ਹੀ ਹੋਏ ਹੋਣਗੇ, ਇਹ ਬਹਰਹਾਲ ਹਜੇ ਤੱਕ ਕਨਫਰਮ ਨਹੀਂ, ਲੇਕਿਨ ਇਹ ਕਨਫਰਮ ਹੈ ਕਿ ਯੂਰਪ 'ਚ ਮੂਵ ਹੋ ਗਏ। ਔਰ ਇਹਨਾਂ ਦੇ ਉੱਥੇ 3 ਬੱਚੇ ਪੈਦਾ ਹੋਏ। ਉੱਥੋਂ ਫਿਰ ਇਹ 2004 'ਚ ਇਹਨਾਂ ਨੇ ਆਸਟ੍ਰੇਲੀਆ 'ਚ ਗਾਲਬਨ ਸ਼ਾਦੀ ਕੀਤੀ। ਉਸ ਤੋਂ ਬਾਅਦ ਇਹਨਾਂ ਨੇ ਉੱਥੋਂ 2014 'ਚ ਇਹ ਪਾਕਿਸਤਾਨ ਮੂਵ ਹੋ ਗਏ ਔਰ ਇੱਥੇ ਆ ਕੇ ਇਹਨਾਂ ਦੇ 2 ਬੱਚੇ ਹੋਰ ਪੈਦਾ ਹੋਏ। ਟੋਟਲ 5 ਬੱਚੇ ਨੇ ਜਿਨ੍ਹਾਂ 'ਚੋਂ ਇੱਕ ਸਪੈਸ਼ਲ ਚਾਈਲਡ ਵੀ ਹੈ। ਬਹਰਹਾਲ ਹੁਣ ਪਿਛਲੇ ਕਾਫੀ ਅਰਸੇ ਤੋਂ ਇਸ ਖਾਤੂਨ ਦੇ ਉੱਤੇ ਬੜਾ ਜ਼ੁਲਮ ਹੋ ਰਿਹਾ ਸੀ, ਇਹਨਾਂ ਨੂੰ ਘਰ ਦੇ ਵਿੱਚ ਬੰਦ ਕੀਤਾ ਸੀ, ਮਾਰ ਕੁਟਾਈ ਹੁੰਦੀ ਸੀ। ਔਰ ਜਿਸ ਵੇਲੇ ਕੰਪਲੇਨ ਹੋਈ ਤੇ ਪੁਲਿਸ ਨੇ ਇਹਦੇ ਉੱਤੇ ਆਪਰੇਸ਼ਨ ਕਰਕੇ ਇਸ ਖਾਤੂਨ ਨੂੰ ਜਿਹੜਾ ਉੱਥੋਂ ਬਾਜ਼ਿਆਬ ਕਰਵਾਇਆ ਉਹਨਾਂ ਦੇ ਬੱਚਿਆਂ ਦੇ ਨਾਲ। ਹੁਣ ਪੁਲਿਸ ਨੂੰ ਖਾਤੂਨ ਨੇ ਦੱਸਿਆ ਕਿ ਸ਼ਾਇਦ ਹੁਣ ਫਰਾਂਸ ਵਾਪਸ ਜਾਣਾ ਚਾਹੁੰਦੀ ਹੈ ਔਰ ਉਹਨਾਂ ਨੇ ਫਰੈਂਚ ਅੰਬੈਸੀ ਦੇ ਨਾਲ ਰਾਬਤਾ ਕੀਤਾ ਹੈ। ਉਤਨੀ ਦੇਰ ਇਹ ਖਾਤੂਨ ਔਰ ਇਹਨਾਂ ਦੇ ਬੱਚੇ ਜਿਹੜੇ ਨੇ ਉਹ ਵਿਮਨ ਪੁਲਿਸ ਸਟੇਸ਼ਨ ਵਗੈਰਾ ਜਿੱਥੇ ਪ੍ਰੋਟੈਕਸ਼ਨ ਦੇ ਵਿੱਚ ਇਹਨਾਂ ਨੂੰ ਰੱਖਿਆ ਹੋਇਆ। ਬਹਰਹਾਲ ਬੜੀ ਅਫਸੋਸਨਾਕ ਖਬਰ ਇਸ ਤੋਂ ਹੈ ਕਿ ਇੱਕ ਪਾਸੇ ਇਹ ਮੁਹੱਬਤ ਦੀ ਇੱਕ ਲਾਜ਼ਵਾਲ ਕਹਾਣੀ ਹੈ ਕਿ ਖਾਤੂਨ ਜਿਹੜੀ ਹੈ ਉਹ ਆਪਣਾ ਸਭ ਕੁਝ ਛੱਡ ਕੇ ਇੱਥੇ ਆਈ, ਬੱਚੇ ਪੈਦਾ ਕੀਤੇ, ਵੱਡੇ ਕੀਤੇ। ਮਤਲਬ ਉਹ ਤਸਵੀਰਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ 'ਚ ਬੱਚੇ ਕਾਫੀ ਵੱਡੇ ਨੇ ਔਰ ਜ਼ਾਹਿਰ ਹੈ 2004 ਦੀ ਅਗਰ ਸ਼ਾਦੀ ਹੋਈ ਹੈ ਅਤੇ ਅਗਰ ਬੱਚੇ 2005, 6, 7 ਦੇ ਵਿੱਚ ਪੈਦਾ ਹੋਏ ਤਾਂ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਹੁਣ ਉਹ ਬੱਚੇ ਜਿਹੜੇ ਨੇ ਉਹ ਤਕਰੀਬਨ 20 ਸਾਲ ਦੇ ਬੱਚੇ ਨੇ ਅਤੇ ਜ਼ਾਹਿਰ ਹੈ ਕੁਝ ਛੋਟੇ ਬੱਚੇ ਵੀ ਨੇ। ਇਹਦੇ ਵਿੱਚ ਦੂਸਰੇ ਪਾਸਿਓਂ ਇਹ ਜਿਹੜੀ ਮੂਰਖੀ ਹੈ ਉਹ ਵੀ ਨਜ਼ਰ ਆਉਂਦੀ ਹੈ ਕਿ ਗੌਰ ਕਰੋ ਕਿ ਉਹਨੂੰ ਇੱਥੇ ਲਿਆ ਕੇ ਉਹਦੇ ਉੱਤੇ ਕਿਹੋ ਜਿਹਾ ਜ਼ੁਲਮ ਕੀਤਾ ਕਿ ਉਹਨੂੰ ਆਖਰ ਪੁਲਿਸ ਨੂੰ ਇਨਵੋਲਵ ਕਰਨਾ ਪਿਆ। ਇਹ ਗੱਲ ਅਲੱਗ ਹੈ ਕਿ ਹਜੇ ਤੱਕ ਦੂਸਰੀ ਪਾਰਟੀ ਦਾ ਮੌਕਫ ਇਹਦੇ ਵਿੱਚ ਨਹੀਂ ਆਇਆ, ਸਿਰਫ ਇੱਕ ਸਾਈਡ ਦਾ ਮੌਕਫ ਹੀ ਮੌਜੂਦ ਹੈ। ਲੇਕਿਨ ਜੋ ਤੁਸੀਂ ਉੱਥੇ ਸਰਕਮਸਟਾਂਸਿਸ ਦੇਖ ਰਹੇ ਹੋ ਅਤੇ ਉੱਥੋਂ ਤੇ ਵਾਜ਼ੇ ਇਹੀ ਹੁੰਦਾ ਹੈ ਕਿ ਉਸ ਖਾਤੂਨ ਦੇ ਉੱਤੇ ਜ਼ਾਹਿਰ ਹੈ ਜ਼ੁਲਮ ਸਿਤਮ ਕੀਤਾ ਗਿਆ। ਇਹ ਪਾਕਿਸਤਾਨ ਲਈ ਇੱਕ ਤਾਂ ਨੇਕਨਾਮੀ ਨਹੀਂ ਹੁੰਦੀ। ਇੱਕ ਜਿਹੜੇ ਬੰਦੇ ਵੀ ਬਾਹਰ ਵਿਆਹ ਕਰਦੇ ਨੇ ਔਰ ਅਗਰ ਉਹ ਬਾਹਰ ਰਹਿੰਦੇ ਨੇ ਤਾਂ ਚਲੋ ਉੱਥੇ ਤੇ ਉਸ ਖਾਤੂਨ ਜਾਂ ਮਰਦ ਦਾ ਆਪਣਾ ਮੁਲਕ ਹੁੰਦਾ, ਲੇਕਿਨ ਅਗਰ ਤੁਸੀਂ ਉਹਨਾਂ ਨੂੰ ਆਪਣੇ ਮੁਲਕ 'ਚ ਵਾਪਸ ਲੈ ਕੇ ਆਉਂਦੇ ਹੋ ਤਾਂ ਫਿਰ ਤੁਹਾਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਡਬਲ ਟ੍ਰਿਪਲ ਹੋ ਜਾਂਦੀ ਹੈ ਕਿਉਂਕਿ ਇਹ ਉਹਨਾਂ ਦਾ ਕਲਚਰ ਵੀ ਨਹੀਂ ਹੁੰਦਾ। ਤੁਹਾਨੂੰ ਜ਼ਾਹਿਰ ਹੈ ਐਕਸਟਰਾ ਐਫਰਟ ਪੁੱਟ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਤੁਸੀਂ ਕੰਫਰਟੇਬਲ ਰੱਖੋ। ਤੁਹਾਡੀ ਖਾਤਰ ਸਭ ਕੁਝ ਛੱਡ ਕੇ ਤੁਹਾਡੇ ਮੁਲਕ ਆਉਂਦੇ ਨੇ। ਬਹਰਹਾਲ ਇਹ ਬਹੁਤ ਹੀ ਅਫਸੋਸਨਾਕ ਇੱਕ ਡਿਵੈਲਪਮੈਂਟ ਹੈ ਜਿਹੜੀ ਹੁਣ ਇੰਟਰਨੈਸ਼ਨਲ ਮੀਡੀਆ 'ਚ ਵੀ ਹੈ ਅਤੇ ਪਾਕਿਸਤਾਨ ਵਾਸਤੇ ਕੋਈ ਨੇਕਨਾਮੀ ਜਿਹੜੀ ਹੈ ਉਹ ਨਹੀਂ ਹੋ ਰਹੀ। ਅੱਗੇ ਮੈਂ ਭਗਵਾਨ ਤੋਂ ਪ੍ਰਾਰਥਨਾ ਕਰਦਾ ਹਾਂ ਕਿ ਆਸਿਮ ਮੁਨੀਰ ਪਾਕਿਸਤਾਨ ਦੇ ਵਿੱਚ ਕਮ ਅਜ਼ ਕਮ 10 ਸਾਲ ਤੱਕ ਫੀਲਡ ਮਾਰਸ਼ਲ ਰਹਿਣ। ਇਹ ਕੌਣ ਪ੍ਰਾਰਥਨਾ ਕਰ ਰਿਹਾ ਜੀ ਭਗਵਾਨ ਦੇ ਕੋਲੋਂ? ਉਹ ਕਹਿ ਰਹੇ ਨੇ ਇਹ ਮੇਜਰ ਗੌਰਵ ਆਰੀਆ। ਮੇਜਰ ਗੌਰਵ ਆਰੀਆ ਕੌਣ ਹੈ? ਹੁਣ ਅਸੀਂ ਮੇਜਰ ਗੌਰਵ ਆਰੀਆ ਦੀ ਗੱਲ ਕਰਨੀ ਹੈ ਅਤੇ ਨਾਲ ਹੀ ਸਾਡੇ ਜਰਨੈਲਾਂ ਨੇ ਕਹਿਣਾ ਹੈ ਵੀ ਇਹ ਵੇਖੋ ਗੱਦਾਰ ਨੇ। ਅਤੇ ਇਹ ਮੇਜਰ ਗੌਰਵ ਆਰੀਆ ਦੇ ਬਿਆਨ ਜਿਹੜੇ ਨੇ ਉਹ ਪੜ੍ਹ ਕੇ ਦੱਸ ਰਹੇ ਨੇ ਪਾਕਿਸਤਾਨੀ ਆਰਮੀ ਚੀਫ ਦੇ। ਤੁਹਾਨੂੰ ਪਤਾ ਹੈ ਕਿ ਇੱਕ ਸਾਜਦ ਤਾਰੜ ਸਾਹਿਬ ਨਾਮੀ ਸ਼ਖਸੀਅਤ ਹੈ ਅਮਰੀਕਾ ਦੇ ਵਿੱਚ, ਉਹ ਅੱਜ ਕੱਲ੍ਹ ਜ਼ਾਹਿਰ ਹੈ ਇੱਥੇ ਹੋਸਟ ਵੀ ਹੁੰਦੇ ਨੇ ਪਾਕਿਸਤਾਨੀ ਮਿਲਟਰੀ ਜਰਨਲਸ ਦੇ ਔਰ ਉਹਨਾਂ ਦੀ ਰਿਸ਼ਤੇਦਾਰੀ ਵੀ ਹੈ ਪਾਕਿਸਤਾਨੀ ਮਿਲਟਰੀ ਜਰਨਲਸ ਨਾਲ। ਉਹ ਗੌਰਵ ਆਰੀਆ ਜਿਹੜਾ ਮੇਜਰ ਸਾਹਿਬ ਨੇ ਉਹਨਾਂ ਦੇ ਬਾਰੇ ਕੀ ਮਾਜ਼ੀ 'ਚ ਕਹਿੰਦੇ ਰਹੇ ਨੇ, ਸੁਣੋ। I'm very thankful to you कि आपने आज मेजर साहब जो कि मेरे दिल में हाई रिगार्ड्स फॉर हिम
such a beautiful personality. I'm honored and thrilled to be sitting in the same program. मेरे लिए एक honor है मेरे लिए, is a no question about it. ਸੁਣ ਲਿਆ ਜੀ, ਉਹ ਆਂਦੇ ਨੇ ਉਹਨਾਂ ਨਾਲ ਦੀ ਅਜ਼ੀਮ ਸ਼ਖਸੀਅਤ ਕੋਈ ਨਹੀਂ। ਤੇ ਹੁਣ ਇਹ ਤਾਂ ਤੁਹਾਡੇ ਘਰ ਦਾ ਆਪਣਾ ਬੰਦਾ ਜਿਹੜਾ ਉਹ ਕਹਿ ਰਿਹਾ ਕਿ ਮੇਜਰ ਗੌਰਵ ਆਰੀਆ ਬਹੁਤ ਹੀ ਅਜ਼ੀਮ ਸ਼ਖਸੀਅਤ ਹੈ, ਔਰ ਉਹ ਆਪਣੇ ਆਪ ਨੂੰ ਕਹਿ ਰਹੇ ਸਨ ਕਿ ਮੈਨੂੰ ਫਖਰ ਹੈ ਕਿ ਮੈਂ ਉਹਨਾਂ ਦੇ ਨਾਲ ਬੈਠਾ ਟੈਲੀਵਿਜ਼ਨ ਪ੍ਰੋਗਰਾਮ ਕਰ ਰਿਹਾ। ਹੁਣ ਉਹੀ ਮੇਜਰ ਗੌਰਵ ਆਰੀਆ ਸਾਹਿਬ ਕਹਿ ਰਹੇ ਨੇ ਕਿ ਮੈਂ ਭਗਵਾਨ ਦੇ ਕੋਲੋਂ ਪ੍ਰਾਰਥਨਾ ਕਰਨਾ ਹੈ, ਦੁਆ ਕਰਨਾ ਹੈ ਕਿ ਫੀਲਡ ਮਾਰਸ਼ਲ ਕਮ ਅਜ਼ ਕਮ 2036 ਤੱਕ ਜ਼ਰੂਰ ਰਵੇ ਤਾਂ ਕਿ ਪਾਕਿਸਤਾਨ ਦਾ ਮੁਕੰਮਲ ਬੇੜਾ ਗਰਕ ਕਰ ਜਾਏ, ਔਰ ਉਹਨਾਂ ਦਾ ਕਹਿਣਾ ਹੈ ਕਿ 4 ਟੁਕੜੇ ਕਰਕੇ ਜਾਏ ਤਾਂ ਕਿ ਸਾਨੂੰ ਕੁਝ ਨਾ ਕਰਨਾ ਪਏ। ਜ਼ਾਹਿਰ ਹੈ ਗੌਰਵ ਆਰੀਆ ਦੀ ਪਾਕਿਸਤਾਨ ਦੇ ਨਾਲ ਜਿਹੜੀ ਨਫ਼ਰਤ ਹੈ ਉਹ ਕੋਈ ਢਕੀ ਛੁਪੀ ਨਹੀਂ, ਅਤੇ ਉਹ ਆਂਦਾ ਵੀ ਮੈਂ ਦੁਆ ਕਰਨਾ ਹੈ ਵੀ ਇਹ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੀਆਂ ਤਬਾਹੀ ਕਰ ਰਹੇ ਨੇ ਇਹ ਹੀ ਫੀਲਡ ਮਾਰਸ਼ਲ ਰਹਿਣ ਤਾਂ ਕਿ ਪਾਕਿਸਤਾਨ ਦਾ ਜਿਹੜਾ ਕੰਮ ਤਮਾਮ ਕਰਕੇ ਜਾਣ। ਅੱਛਾ ਜੀ, ਅੱਗੇ ਇਸਲਾਮਾਬਾਦ ਦੇ ਵਿੱਚ ਇੱਕ ਜਾਲੀ ਮੇਜਰ ਨੇ ਸ਼ਹਿਰੀ ਨੂੰ ਲੁੱਟ ਲਿਆ। ਉਹ ਜਾਲੀ ਮੇਜਰ ਨੇ ਸਭ ਤੋਂ ਪਹਿਲਾਂ ਤਾਂ ਇਹ ਆਖਿਆ ਇੱਕ ਸ਼ਹਿਰੀ ਨੂੰ ਕਿ ਤੇਰੇ ਖਿਲਾਫ ਸੈਯਦ ਆਸਿਮ ਮੁਨੀਰ ਅਤੇ DGISPR ਦੇ ਅਹਿਕਾਮਾਤ ਦੇ ਉੱਤੇ ਇੱਕ ਇਨਕੁਆਇਰੀ ਚੱਲ ਰਹੀ ਹੈ ਅਤੇ ਤੈਨੂੰ ਫੜ ਕੇ ਅਸੀਂ ਅੰਦਰ ਦੇ ਦੇਣਾ ਅਤੇ ਅਗਵਾ ਵੀ ਕਰ ਲੈਣਾ। ਉਹ ਸ਼ਹਿਰੀ ਨੇ ਕਿਹਾ ਵੀ ਕੋਈ ਬਚਣ ਦਾ ਤਰੀਕਾ, ਉਹਨਾਂ ਕਿਹਾ ਵੀ ਸਿਕਿਉਰਿਟੀ ਮਨੀ ਦੇ ਤੌਰ 'ਤੇ 2 ਕਰੋੜ 60 ਲੱਖ ਰੁਪਈਏ ਸਾਨੂੰ ਦੇ ਦੇ। ਕਿੰਨੇ? 2 ਕਰੋੜ 60 ਲੱਖ ਰੁਪਏ ਉਹ ਸ਼ਹਿਰੀ ਦੇ ਕੋਲੋਂ ਲੈ ਲਏ ਅਤੇ ਉਹਦੇ ਨਾਲ ਇੱਕ ਕੋਈ ਫੋਨ ਵੀ ਉਹਦੇ ਕੋਲੋਂ ਲੈ ਲਿਆ ਜਾਂ ਫੋਨ ਦੇ ਵਿੱਚੋਂ ਕੋਈ ਡਾਟਾ ਮਿਲਿਆ। ਬਹਰਹਾਲ ਹੁਣ ਉਹਦੇ ਖਿਲਾਫ ਜਿਹੜਾ ਉਹ ਕਾਰਵਾਈ ਸ਼ੁਰੂ ਕੀਤੀ ਹੈ, ਕੋਈ ਦਰਖਾਸਤ ਵਗੈਰਾ ਉਹਨੇ ਥਾਣੇ 'ਚ ਦਿੱਤੀ ਹੈ। ਜਾਲੀ ਮੇਜਰ ਜਿਹੜਾ ਇਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਛਾ, ਇਹ ਹੁਣ ਕਦੇ ਵੀ ਨਾ ਹੋ ਸਕੇ ਅਗਰ ਅਸਲ ਦੇ ਵਿੱਚ ਇਹੋ ਜਿਹੀ ਸੂਰਤ ਹਾਲ ਨਾ ਹੋਵੇ। ਇਸ ਵੇਲੇ ਪਾਕਿਸਤਾਨ ਦੇ ਵਿੱਚ ਸੂਰਤ ਹਾਲ ਇਹ ਹੈ ਕਿ ਜਿੰਨੇ ਸੈਕਟਰ ਕਮਾਂਡਰਸ ਨੇ ਔਰ ਡਿਫਰੈਂਟ ਜਗ੍ਹਾ 'ਤੇ ਆਰਮੀ ਦੇ ਅਫਸਰਾਨ ਨੇ ਉਹ ਪੁਲਿਸ ਤੋਂ ਵੀ ਜ਼ਿਆਦਾ ਲੋਕਾਂ ਦੇ ਲੈਣ ਦੇਣ ਦੇ ਮਾਮਲਾਤ ਨਿਬੇੜ ਰਹੇ ਨੇ। ਕਿਉਂ ਨਿਬੇੜਦੇ ਨੇ? ਕਿਉਂਕਿ ਉਹਦੇ ਵਿੱਚੋਂ ਉਹਨਾਂ ਨੂੰ ਆਪ ਹਿੱਸਾ ਲੱਭਦਾ ਹੈ। ਮਤਲਬ ਅਗਰ ਕਿਸੇ ਨੇ ਕਿਸੇ ਕੋਲੋਂ ਪੈਸੇ ਲੈਣੇ ਨੇ ਜਾਂ ਦੇਣੇ ਨੇ ਅਤੇ ਅੱਜ ਕੱਲ੍ਹ ਬਜਾਏ ਪੁਲਿਸ ਨੂੰ ਜਾਂ ਅਦਾਲਤਾਂ ਨੂੰ ਇਨਵੋਲਵ ਕਰਨ ਦੀ ਉਹ ਸਿੱਧੇ ਜਾ ਕੇ ISI ਦੇ ਮੇਜਰ ਨੂੰ ਜਾਂ ਕਰਨਲ ਨੂੰ ਇਨਵੋਲਵ ਕਰਦੇ ਨੇ ਅਤੇ ਉਹਨਾਂ ਨੂੰ ਵਿੱਚੋਂ ਫੀਸ ਦਿੰਦੇ ਨੇ ਉਹਨਾਂ ਦੀ ਅਤੇ ਆਪਣਾ ਕੰਮ ਕਰਵਾ ਲੈਂਦੇ ਨੇ। ਕਿਉਂਕਿ ਇਹ ਕੰਮ ਇੰਨਾ ਤਵਾਤਰ ਨਾਲ ਹੋ ਰਿਹਾ, ਇੰਨਾ ਜ਼ਿਆਦਾ ਹੋ ਰਿਹਾ ਵੀ ਹੁਣ ਸ਼ਹਿਰੀਆਂ ਨੂੰ ਜਦੋਂ ਕੋਈ ਜਾ ਕੇ ਕਹਿੰਦਾ ਹੈ ਵੀ ਮੈਂ ਮੇਜਰ ਹਾਂ ਅਤੇ ਮੈਨੂੰ ਫਲਾਣੇ ਨੇ ਘੱਲਿਆ ਜਾਂ ਤੁਹਾਡੇ ਖਿਲਾਫ ਇਨਕੁਆਇਰੀ ਹੋ ਰਹੀ ਹੈ, ਅਤੇ ਲੋਕ ਅਕਸਰ ਇਹਨੂੰ ਅਸਲ ਸਮਝ ਜਾਂਦੇ ਨੇ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਇਹ ਕੰਮ ਅੱਜ ਕੱਲ੍ਹ ਆਮ ਹੋ ਰਿਹਾ। ਅੱਗੇ ਚੱਲਦੇ ਜੀ। SIFC ਨੇ ਖੈਬਰ ਪਖਤੂਨਖਵਾ ਦੇ ਵਿੱਚ ਬਿਹਤਰੀਨ ਸਿਆਹਤੀ ਮੁਕਾਮਾਤ ਦੇ ਉੱਤੇ ਕਬਜ਼ਾ ਕਰ ਲਿਆ ਅਤੇ ਸਿਆਹਤੀ ਮੁਕਾਮਾਤ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ SIFC ਨੇ ਫੌਜ ਦੇ ਕਬਜ਼ੇ 'ਚ ਲੈ ਲਈਆਂ ਨੇ। ਮਹਿਕਮਾ ਮਾਲ ਨੇ ਰਿਕਾਰਡ ਦੇ ਵਿੱਚ ਲੰਮੇ ਅਰਸੇ ਦੀ ਇਹਨਾਂ ਨੂੰ ਲੀਜ਼ ਦੇ ਦਿੱਤੀ ਹੈ। ਇਹ ਕੰਮ ਨਿਗਰਾਨ ਹਕੂਮਤ ਸ਼ੁਰੂ ਕੀਤਾ ਗਿਆ ਸੀ ਜਦੋਂ ਆਸਿਮ ਮੁਨੀਰ ਸਾਹਿਬ ਨੇ ਆਪਣੇ ਇੱਕ ਫੈਮਿਲੀ ਮੈਂਬਰ ਨੂੰ ਵਜ਼ੀਰ ਆਲਾ ਬਣਵਾਇਆ ਸੀ ਨਿਗਰਾਨ। ਉਸ ਤੋਂ ਬਾਅਦ ਅਲੀ ਅਮੀਨ ਗੰਡਾਪੁਰ ਸਾਹਿਬ ਜਿਹੜੇ ਨੇ ਉਹ ਵੀ ਇਸ ਕਬਜ਼ੇ 'ਤੇ ਰਾਜ਼ੀ ਰਹੇ ਔਰ ਉਹਨਾਂ ਨੇ ਵੀ ਇਹਨੂੰ ਗਾਂਹ ਵਧਾ ਚੜ੍ਹਾ ਕੇ ਇਸ ਕੰਮ ਨੂੰ ਜਾਰੀ ਰੱਖਿਆ। ਇਹ ਅਹਿਮਦ ਨੂਰਾਨੀ ਸਾਹਿਬ ਦੀ ਸਟੋਰੀ ਹੈ ਅਤੇ ਉਹ ਇਹ ਕਹਿ ਰਹੇ ਨੇ ਕਿ ਖੈਬਰ ਪਖਤੂਨਖਵਾ ਜਿਹੜੀਆਂ ਚੰਗੀਆਂ ਸੋਹਣੀਆਂ ਟੂਰਿਜ਼ਮ ਨਾਲ ਰਿਲੇਟਡ ਜਾਂ ਖਾਸ ਜਗ੍ਹਾ ਸਨ ਉਹਨਾਂ ਦੇ ਉੱਤੇ SIFC ਦੇ ਥਰੂ ਪਾਕ ਫੌਜ ਦੇ ਜਰਨੈਲ ਜਿਹੜੇ ਨੇ ਉਹਨਾਂ ਨੇ ਕਬਜ਼ਾ ਕੀਤਾ ਹੈ। ਇਹ ਅਗਰ ਗੱਲ ਦਰੁਸਤ ਹੈ ਤਾਂ ਇਹ ਖੈਬਰ ਪਖਤੂਨਖਵਾ ਹਕੂਮਤ ਨੂੰ ਫੌਰੀ ਤੌਰ 'ਤੇ ਉੱਥੇ ਟੂਰਿਜ਼ਮ ਵਾਸਤੇ ਕੰਮ ਕਰਨਾ ਚਾਹੀਦਾ ਔਰ ਇਹ ਜ਼ਮੀਨ ਜਿਹੜੀ ਹੈ ਉਹ ਵਾਗਜ਼ਾਰ ਕਰਵਾਉਣੀ ਚਾਹੀਦੀ ਔਰ ਟੂਰਿਜ਼ਮ ਵਾਸਤੇ ਇਸਤੇਮਾਲ ਕਰਨੀ ਚਾਹੀਦੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸਹਾਫੀ ਮਜ਼ਹਰ ਅਬਾਸ ਸਾਹਿਬ ਕਹਿੰਦੇ ਨੇ ਕਿ ਥੋੜ੍ਹੀ ਦੇਰ ਪਹਿਲੇ ਮੁਜ਼ੱਫਰਾਬਾਦ ਤੋਂ ਇੱਕ ਆਜ਼ਾਦ ਕਸ਼ਮੀਰ ਤੋਂ ਇੱਕ ਖਾਤੂਨ ਨੇ ਰੋਂਦੇ ਹੋਏ ਫੋਨ ਕੀਤਾ ਵੀ 17 ਦਿਨ ਹੋ ਗਏ ਨੇ, 17 ਦਿਨ ਸਾਨੂੰ ਹੋ ਗਏ ਨੇ, ਸਾਡੀਆਂ ਮਾਰਕੀਟਾਂ ਬੰਦ, ਬਾਜ਼ਾਰ ਬੰਦ, ਇੰਟਰਨੈਟ ਸਮੇਤ ਸਭ ਕੁਝ ਬੰਦ, ਅਸੀਂ ਘਰਾਂ ਦੇ ਵਿੱਚ ਸਾਡਾ ਕਸੂਰ ਕੀ ਹੈ? ਇਹ ਹੁਕਮਰਾਨਾਂ ਨੂੰ ਜਗਾਓ। ਉਹ ਕਹਿੰਦੇ ਨੇ ਕਿ ਬਹਿ ਕੇ ਗੱਲਬਾਤ ਕਰਕੇ ਤੇ ਇਸ ਮਸਲੇ ਨੂੰ ਨਿਬੇੜੋ, ਸਾਡਾ ਕਸੂਰ ਕੀ ਹੈ, ਸਾਡੇ ਨਾਲ ਇੰਜ ਕਿਉਂ ਹੋ ਰਿਹਾ? ਇਸ ਖਾਤੂਨ ਨੂੰ ਦੱਸੋ ਕਿ ਬਜਾਏ ਹਕੂਮਤ ਤੁਹਾਡੇ ਨਾਲ ਰੌਲਾ ਨਿਬੇੜਨ ਦੀ, ਜਿਹੜੇ ਖਵਾਜਾ ਆਸਿਫ ਸਾਹਿਬ ਨੇ ਉਹ ਤਾਂ ਹੁਣ ਤੁਹਾਨੂੰ ਕਸ਼ਮੀਰੀ ਗਿਣ ਕੇ ਰਾਜ਼ੀ ਨਹੀਂ। ਉਹਨਾਂ ਨੇ ਹਾਲ ਹੀ 'ਚ ਇੱਕ ਬਿਆਨ ਦਿੱਤਾ ਵੀ ਰਾਵਲਾ ਕੋਟ ਵਾਲੇ ਅਤੇ ਉਹਨਾਂ ਦੇ ਨਾਲ ਜਿਹੜੇ ਮੀਰਪੁਰ ਵਾਲੇ ਨੇ ਉਹ ਤਾਂ ਕਸ਼ਮੀਰੀ ਨਹੀਂ ਹੈਗੇ, ਉਹ ਤਾਂ ਪਹਾੜੀਏ ਨੇ। ਜਦੋਂ ਹਕੂਮਤੀ ਵਜ਼ੀਰ ਇਹ ਰਾਹ ਲੈਣਗੇ ਜਾਂ ਇਹ ਲਾਈਨ 'ਤੇ ਲੈਣ ਦੇ ਉੱਤੇ ਜਾ ਕੇ ਗੱਲ ਕਰਨਗੇ ਤਾਂ ਮੈਨੂੰ ਦੱਸੋ ਤੁਹਾਡਾ ਮਸਲਾ ਜਿਹੜਾ ਉਹ ਹੱਲ ਹੋਣ ਦੀ ਬਜਾਏ ਹੋਰ ਮਜ਼ੀਦ ਖਰਾਬ ਹੋ ਜਾਏਗਾ। ਇਹਦੇ ਵਿੱਚ ਨਾ ਸਿਰਫ ਉਹਨਾਂ ਨੇ ਗੱਲ ਕੀਤੀ, ਜਿਸ ਵੇਲੇ ਇਹ ਖਵਾਜਾ ਆਸਿਫ ਸਾਹਿਬ ਨੇ ਗੱਲ ਕੀਤੀ ਅਤੇ ਉਹ ਅਬਸਾਰ ਆਲਮ ਸਾਹਿਬ ਦੇ ਸ਼ੋਅ 'ਚ ਸਨ ਅਤੇ ਅਬਸਾਰ ਆਲਮ ਸਾਹਿਬ ਨੇ ਵੀ ਅੱਗੋਂ ਕਿਹਾ ਕਿ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਮੈਂ ਤੁਹਾਡੇ ਨਾਲ ਮੁੱਤਫਿਕ ਹਾਂ, ਅਤੇ ਨਾਲ ਦੰਦ ਵੀ ਕੱਢ ਰਹੇ ਸਨ ਅਬਸਾਰ ਆਲਮ ਸਾਹਿਬ। ਮਤਲਬ ਉਹਨਾਂ ਵਾਸਤੇ ਇੱਕ ਰੂਟੀਨ ਦੀ ਗੱਲ ਹੈ ਕਿ ਕਿਸੇ ਬੰਦੇ ਨੂੰ ਆਖੋ ਕਸ਼ਮੀਰੀ ਨਹੀਂ ਹੈ। ਇਹ ਹੁਣ ਕਸ਼ਮੀਰੀਆਂ ਨੂੰ ਤਾਂ ਗਾਲ ਹੀ ਲੱਗਣੀ ਹੈ ਨਾ ਜਿਹੜੇ ਕਸ਼ਮੀਰੀ ਨੇ, ਕਿ ਉਹਨਾਂ ਨੂੰ ਤੁਸੀਂ ਆਖੋ ਵੀ ਕਸ਼ਮੀਰੀ ਨਹੀਂ ਹੈ। ਲੇਕਿਨ ਦੋਵੇਂ ਬੈਠੇ ਇੰਜ ਇਹ ਕੈਜੂਅਲੀ ਗੱਲ ਕਰ ਰਹੇ ਨੇ ਸਨ ਵੀ ਜਿਸ ਤਰ੍ਹਾਂ ਇਹਨਾਂ ਨੂੰ ਕੋਈ ਮਸਲਾ ਹੀ ਨਹੀਂ। ਅੱਗੇ ਸਰਦਾਰ ਅਖਤਰ ਮੈਂਗਲ ਸਾਹਿਬ ਦਾ ਇੱਕ ਬਿਆਨ ਆਇਆ,
ਉਹਨਾਂ ਨੇ ਕਿਹਾ ਕਿ ਬੰਗਾਲੀਆਂ ਨੇ ਜੋ ਕੁਝ ਤੁਹਾਡੇ ਨਾਲ ਕੀਤਾ ਸੀ ਉਹਨੂੰ ਯਾਦ ਕਰ ਲਓ, ਅਸੀਂ ਤੇ ਰੋਜ਼ਾਨਾ ਤੁਹਾਡਾ ਜ਼ੁਲਮ ਯਾਦ ਕਰਦੇ ਹਾਂ। ਜੰਗੀ ਤਾਰੀਖ ਦੇ ਵਿੱਚ ਇਹੋ ਜਿਹਾ ਕਦੀ ਵਾਕਿਆ ਨਹੀਂ ਹੋਇਆ ਕਿ 90,000 ਫੌਜੀਆਂ ਨੇ ਹਥਿਆਰ ਸੁੱਟ ਦਿੱਤੇ ਹੋਣ। ਇਹ ਵੀ ਆਪਣੀਆਂ ਨਿਸਾਬ ਦੀਆਂ ਕਿਤਾਬਾਂ ਦੇ ਵਿੱਚ ਲਿਖ ਲਓ ਔਰ ਇਹ ਲਿਖ ਕੇ ਤੇ ਗਾਂ ਪੜ੍ਹਾਓ ਵੀ ਕਿ ਇਹਨਾਂ ਫੌਜੀਆਂ ਦੀਆਂ ਪਤਲੂਨਾਂ ਜਿਹੜੀਆਂ ਨੇ ਉਹ ਅੱਜ ਵੀ ਉੱਥੇ ਹੀ ਟੰਗੀਆਂ ਹੋਈਆਂ ਨੇ। ਅੱਛਾ, ਇਹ ਹੁਣ ਅਖਤਰ ਮੈਂਗਲ ਸਾਹਿਬ ਜਿਹੜੇ ਨੇ ਬਿਆਨ ਤੇ ਬੜੇ ਇਹੋ ਜਿਹੇ ਤਗੜੇ ਦਿੰਦੇ ਨੇ, ਲੇਕਿਨ ਜਦੋਂ ਵੋਟ ਪਾਉਣ ਦਾ ਟਾਈਮ ਆਉਂਦਾ ਉਦੋਂ ਇਹ ਵੀ ਜਰਨੈਲੀ ਬਣ ਜਾਂਦੇ ਨੇ। ਯਾਦ ਕਰੋ, ਇਮਰਾਨ ਖਾਨ ਦੇ ਖਿਲਾਫ ਅਦਮੇ ਇਤਮਾਦ ਦੇ ਵਿੱਚ ਇਹਨਾਂ ਨੇ ਵੀ ਜਨਰਲ ਬਾਜਵਾ ਦੇ ਕਹਿਣ ਤੇ ਵੱਧ ਕੇ ਵੋਟ ਦਿੱਤਾ ਸੀ। ਇੱਥੋਂ ਫਿਰ ਲੱਗਦਾ ਤੇ ਇਹੀ ਹੈ ਵੀ ਇਹ ਅਖਤਰ ਮੈਂਗਲ ਸਾਹਿਬ ਵੀ ਰੌਂਗ ਨੰਬਰ ਨੇ, ਇਹਨਾਂ ਨੂੰ ਵੀ ਜਰਨੈਲਾਂ ਨੇ ਛੱਡਿਆ ਵੀ ਬਿਆਨ ਤੱਤੇ ਦਿਓ, ਵਿੱਚੋਂ ਸਾਰੇ ਕੰਮ ਸਾਡੇ ਨਾਲ ਰਲ ਕੇ ਕਰੋ। ਯਾਦ ਕਰੋ, ਜਾਵੇਦ ਆਸ਼ਮੀ ਸਾਹਿਬ ਨੇ ਇੱਕ ਵਾਰੀ ਬਵਾਂਗੇ ਦੋਹਲੇ ਦੱਸਿਆ ਸੀ ਕਿ ਉਹਨਾਂ ਨੂੰ ISI ਨੇ ਆਫਰ ਦਿੱਤੀ ਵੀ ਤੁਸੀਂ ਸਾਡੇ ਨਾਲ ਰਲ ਜਾਓ, ਅਸੀਂ ਤੁਹਾਨੂੰ ਫਾਰਮ 47 ਤੇ ਜਿਤਾ ਦੇਵਾਂਗੇ, ਸਾਡੇ ਤੇ ਜਿੰਨੀ ਮਰਜ਼ੀ ਤਨਕੀਦ ਕਰ ਦਿਓ, ਲੇਕਿਨ ਜਦੋਂ ਸਾਨੂੰ ਬੜਾ ਜ਼ਰੂਰੀ ਕੰਮ ਹੋਏਗਾ ਉੱਥੇ ਸਾਡਾ ਸਾਥ ਦੇਣਾ, ਬਾਕੀ ਸਾਨੂੰ ਬੁਰਾ ਭਲਾ ਵੀ ਕਹੋ, ਸਾਨੂੰ ਕੋਈ ਮਸਲਾ ਨਹੀਂ। ਇਹ ਹੁਣ ਉਹੀ ਗੱਲ ਜਿਹੜੀ ਹੈ ਅਖਤਰ ਮੈਂਗਲ ਸਾਹਿਬ ਤੇ ਵੀ ਸਾਦਕ ਆਉਂਦੀ ਹੈ ਕਿ ਅਖਤਰ ਮੈਂਗਲ ਸਾਹਿਬ ਜਿਹੜੇ ਨੇ ਉਹ ਮਾਸ਼ਾਅੱਲਾ ਬਿਆਨ ਬੜੇ ਤੱਤੇ ਦਿੰਦੇ ਨੇ, ਲੇਕਿਨ ਜਦੋਂ ਅਮਲ ਕਰਨ ਦਾ ਮੌਕਾ ਆਉਂਦਾ ਹੈ ਤੇ ਉਸ ਵੇਲੇ ਵੋਟ ਦੂਜੇ ਪਾਸੇ ਪਾ ਦਿੰਦੇ ਨੇ। ਪੰਜਾਬ ਅਸੈਂਬਲੀ ਦੇ ਵਿੱਚ ਨੂਨ ਲੀਗੀ ਜਿਹੜੀ ਰੁਕਨੇ ਅਸੈਂਬਲੀ ਨੌਸ਼ੀਨ ਇਫਤਖਾਰ ਸਾਹਿਬਾ, ਜਿਨ੍ਹਾਂ ਨੇ ਖੁਦ ਵੀ ਪੰਜਾਬੀ 'ਚ ਅਕਸਰ ਤਕਰੀਰ ਕਰਦੇ ਨੇ, ਉਹ ਤੁਹਾਨੂੰ ਸੁਣਵਾਈ ਵੀ ਸੀ ਅਸੀਂ, ਤੇ ਜਿਸ ਵੇਲੇ ਕੌਮੀ ਅਸੈਂਬਲੀ ਦੇ ਵਿੱਚ ਮੁਬੀਨ ਆਰਿਫ ਨੇ ਤਕਰੀਰ ਕੀਤੀ ਪੰਜਾਬੀ ਜ਼ੁਬਾਨ 'ਚ, ਤੇ ਉਹਨਾਂ ਨੇ ਕਿਹਾ ਕੌਮੀ ਅਸੈਂਬਲੀ ਦਾ ਡੈਕੋਰਮ ਹੈ, ਇਹ ਇੱਥੇ ਮੌਲਾ ਜੱਟ ਦੀ ਫਿਲਮ ਨਹੀਂ ਕਿ ਇੱਥੇ ਪੰਜਾਬੀ ਜ਼ੁਬਾਨ ਦੇ ਵਿੱਚ ਜਿਹੜੀ ਹੈ ਉਹ ਤਕਰੀਰ ਕੀਤੀ ਜਾਏ। ਹੁਣ ਪੰਜਾਬ ਅਸੈਂਬਲੀ ਦੇ ਵਿੱਚ ਉਹਨਾਂ ਦੇ ਖਿਲਾਫ ਤਹਿਰੀਕੇ ਇਸਤਹਿਕਾਕ ਲਿਆਉਣ ਦਾ ਫੈਸਲਾ ਕੀਤਾ ਗਿਆ ਕਿ ਉਹਨਾਂ ਨੇ ਪੰਜਾਬੀ ਜ਼ੁਬਾਨ ਦੇ ਮੁਤਲਕ ਰਿਮਾਰਕਸ ਦੇ ਕੇ ਪੰਜਾਬੀਆਂ ਦੀ ਬੇਇੱਜ਼ਤੀ ਕੀਤੀ ਹੈ, ਇਸ ਲਈ ਤਹਿਰੀਕੇ ਇਸਤਹਿਕਾਕ ਜਮ੍ਹਾਂ ਹੋ ਰਹੀ ਹੈ। ਬਹਰਹਾਲ ਇਹ ਹਰਕਤ ਨਾ ਹੀ ਕਰਨ, ਪੰਜਾਬ ਅਸੈਂਬਲੀ ਵਾਲੇ ਤਾਂ ਚੰਗੇ ਨੇ, ਵੈਸੇ ਹੀ ਨੂਨ ਲੀਗ ਵਾਲੇ ਉਹਨਾਂ ਨੂੰ ਸਮਝਾਉਣ ਵੀ ਇਹੋ ਜਿਹੀਆਂ ਹਰਕਤਾਂ ਉਹ ਨਾ ਕਰਨ ਤੇ ਚੰਗੀ ਗੱਲ ਹੈ। ਹਾਲਾਂਕਿ ਮੈਂ ਦੱਸਿਆ ਤੁਹਾਨੂੰ ਵੀ ਆਪ ਵੀ ਨੌਸ਼ੀਨ ਇਫਤਖਾਰ ਸਾਹਿਬਾ ਮਾਸ਼ਾਅੱਲਾ ਉਰਦੂ ਵੀ ਪੰਜਾਬੀ 'ਚ ਹੀ ਬੋਲਦੇ ਨੇ, ਉਹਨਾਂ ਦੀ ਆਪਣੀ ਉਰਦੂ ਐਡੀ ਸਾਫ਼ ਕੋਈ ਨਹੀਂ ਕਿ ਉਹ ਚਲੋ ਕੋਈ ਚੰਗਾ ਜਦੋਂ ਬੋਲ ਰਹੇ ਹੋਣ ਤੇ ਇੰਝ ਹੀ ਲੱਗੇ ਵੀ ਚਲੋ ਚੰਗਾ ਉਰਦੂ ਬੋਲ ਰਹੇ ਨੇ, ਉਹ ਉਰਦੂ ਵੀ ਪੰਜਾਬੀ 'ਚ ਬੋਲਦੇ ਨੇ। ਫਿਰ ਆਪ ਵੀ ਮਾਜ਼ੀ ਦੇ ਵਿੱਚ ਪੰਜਾਬੀ 'ਚ ਤਕਰੀਰਾਂ ਇਸੇ ਅਸੈਂਬਲੀ 'ਚ ਕਰਦੇ ਰਹੇ ਨੇ, ਤੇ ਸਮਝ ਤੋਂ ਬਾਹਰ ਹੈ ਕਿ ਉਹਨਾਂ ਨੇ ਇਹ ਗੱਲ ਕਿਉਂ ਕੀਤੀ ਹੈ। ਅੱਛਾ ਜੀ, ਅਗਲੀ ਖਬਰ ਤੁਹਾਨੂੰ ਪਤਾ ਹੀ ਹੈ, ਉਹ ਜਿਹੜਾ ਟਾਵਰ ਲੱਗਾ ਹੈ, ਟਾਵਰ ਲੱਗਣੇ ਨੇ, ਬਲਕਿ ਉਹ ਸ਼ਿਜ਼ਾ ਫਾਤਮਾ ਮੇਰੇ ਮੂੰਹ 'ਚੋਂ ਨਿਕਲ ਜਾਂਦਾ ਹੈ, ਸ਼ਿਜ਼ਾ ਫਾਤਮਾ ਸਾਹਿਬਾ ਜਿਹੜੀਆਂ ਨੇ, ਉਹਨਾਂ ਨੇ ਜਿਹੜਾ ਇੱਕ ਬਿੱਲ ਪਾਸ ਕਰਵਾ ਦਿੱਤਾ ਜਿਹਦੇ ਵਿੱਚ ਕਿਸੇ ਦੇ ਘਰ ਦੇ ਉੱਤੇ ਵੀ ਟੈਲੀਕਾਮ ਅਥਾਰਟੀ ਵਾਲੇ ਜਿਹੜੇ ਨੇ ਜਾਂ ਟੈਲੀਕਾਮ ਕੰਪਨੀਜ਼ ਵਾਲੇ ਜਿਹੜੇ ਨੇ ਉਹ ਆ ਕੇ ਟਾਵਰ ਗੱਡ ਸਕਦੇ ਨੇ, ਔਰ ਅਗਰ ਟਾਵਰ ਤੁਸੀਂ ਗੱਡਣ ਨਹੀਂ ਦਿਓਗੇ, ਅੱਗੋਂ ਕੋਈ ਹਿੱਲੋ ਹੁਜਤ ਕਰੋਗੇ ਤੇ ਤੁਹਾਡੇ ਤੇ 5 ਕਰੋੜ ਰੁਪਈਆ ਜੁਰਮਾਨਾ ਹੋਏਗਾ। ਉਹਦੇ ਤੇ ਜ਼ਾਹਿਰ ਹੈ ਸਾਰੇ ਪਾਕਿਸਤਾਨ ਨੇ ਰੌਲਾ ਪਾ ਚੜਿਆ ਵੀ ਇਹ ਕਿਹੋ ਜਿਹਾ ਈਸਟ ਇੰਡੀਆ ਕੰਪਨੀ ਦੇ ਜ਼ਮਾਨੇ ਦਾ ਰੂਲ ਹੈ ਕਿ ਇੱਕ ਪ੍ਰਾਈਵੇਟ ਕੰਪਨੀ ਕਵੇ ਵੀ ਅਸੀਂ ਤੁਹਾਡੇ ਘਰ ਦੇ ਉੱਤੇ ਜਾਂ ਤੁਹਾਡੀ ਦੁਕਾਨ ਤੇ ਜਾਂ ਪਲਾਜ਼ੇ ਤੇ ਜਾਂ ਕਿਤੇ ਵੀ ਟਾਵਰ ਲਾਉਣਾ ਹੈ, ਤੇ ਤੁਸੀਂ ਇਨਕਾਰ ਕਰੋ ਤੇ ਉਹ ਤੁਹਾਨੂੰ 5 ਕਰੋੜ ਜੁਰਮਾਨਾ ਵੀ ਕਰਾ ਦੇਣ ਤੇ ਜੇਲ੍ਹ ਵੀ ਕਰਵਾ ਦੇਣ। ਬਹਰਹਾਲ ਇਹਦੇ ਤੇ ਜਿਹੜਾ ਹੁਣ ਸਾਰਾ ਰੌਲਾ ਬਣਿਆ, ਉਸ ਤੋਂ ਬਾਅਦ ਇਹਦੇ ਤੇ ਪ੍ਰਾਈਮ ਮਿਨਿਸਟਰ ਨੇ ਕਮੇਟੀ ਬਣਾਈ ਹੈ, ਫਾਰਮ 47 ਦੇ ਨੇ, ਔਰ ਮਜ਼ੇ ਦੀ ਗੱਲ ਹੈ ਕਿ ਕਮੇਟੀ 'ਚ ਉਹ ਸਾਰੇ ਵਜ਼ੀਰ ਉਹੀ ਰੱਖੇ ਨੇ, ਸ਼ਿਜ਼ਾ ਫਾਤਮਾ ਸਾਹਿਬਾ, ਆਜ਼ਮ ਨਜ਼ੀਰ ਤਾਰੜ ਸਾਹਿਬ, ਸਾਰੇ ਬੰਦੇ ਉਹੀ ਰੱਖੇ ਨੇ ਜਿਹੜੇ ਪਹਿਲਾਂ ਇਸ ਕਾਨੂੰਨ ਨੂੰ ਬਣਾਉਣ ਵਾਲੇ ਨੇ। ਇਹਦੇ ਪਿੱਛੇ ਕਿਉਂਕਿ ਟੈਲੀਕਾਮ ਕੰਪਨੀਆਂ ਨੇ ਤੇ ਤਾਸੁਰ ਲੋਕਾਂ ਦਾ ਇਹ ਹੈ, ਖਦਸ਼ਾ ਇਹ ਹੈ, ਲੋਕਾਂ ਨੂੰ ਇਸ ਗੱਲ ਦਾ ਸ਼ੱਕ ਹੈ ਵੀ ਇਹਨਾਂ ਸਾਰੇ ਵਜ਼ੀਰਾਂ ਦੀਆਂ ਜੇਬਾਂ ਗਰਮ ਕੀਤੀਆਂ ਨੇ ਟੈਲੀਕਾਮ ਕੰਪਨੀਜ਼, ਕਿਉਂਕਿ ਬੜੀਆਂ ਰਿਚ ਹੁੰਦੀਆਂ ਨੇ ਤੇ ਉਹਨਾਂ ਨੇ ਇਹਨਾਂ ਨੂੰ ਸਰਮਾਇਆ ਲਾਇਆ, ਪੈਸਾ ਲਾਇਆ ਤੇ ਇਹਨਾਂ ਦੇ ਕੋਲੋਂ ਇਹ ਕੰਮ ਕਰਵਾਇਆ। ਇਹ ਕਈ ਲੋਕਾਂ ਦੇ ਇਲਜ਼ਾਮਾਤ ਵੀ ਨੇ ਤੇ ਖਦਸ਼ੇ ਵੀ ਨੇ। ਹੁਣ ਅਗਰ ਇਹ ਮਾਮਲਾ ਹੈ ਤੇ ਜਿਨ੍ਹਾਂ ਨੇ ਇਸ ਬਿੱਲ ਨੂੰ ਪਾਸ ਕੀਤਾ ਉਹਨਾਂ ਦੀ ਕਮੇਟੀ ਬਣਾਤੀ, ਮੈਨੂੰ ਦੱਸੋ ਉਹ ਇਹਦੇ ਖਿਲਾਫ ਕਿਹੜੀ ਗੱਲ ਕਰਨਗੇ? ਇਹ ਨਵਾਂ ਕੰਮ ਹੈ ਪਾਕਿਸਤਾਨ ਦੇ ਵਿੱਚ, ਜਿਹੜੇ ਕੰਮ ਨੂੰ ਨਿਬੇੜਨਾ ਨਾ ਹੋਵੇ ਉਸ ਕੰਮ ਦੇ ਉੱਤੇ ਜਿਹੜੀ ਹੈ ਉਹ ਕਮੇਟੀ ਬਣਾਤੀ ਜਾਂਦੀ ਹੈ। ਅੱਛਾ ਜੀ, ਨਵਾਜ਼ ਸ਼ਰੀਫ ਸਾਹਿਬ ਦੀ ਤਸਵੀਰ ਨੋਟਾਂ 'ਤੇ ਹੋਣੀ ਚਾਹੀਦੀ ਹੈ, ਇਹ ਪੰਜਾਬ ਅਸੈਂਬਲੀ 'ਚ ਨੂਨ ਲੀਗ ਦੇ ਇੱਕ MPA ਨੇ ਕਹਿ ਤਾਂ ਦਿੱਤਾ, ਲੇਕਿਨ ਉਸ ਤੋਂ ਬਾਅਦ ਨੋਟਾਂ 'ਤੇ ਜੋ ਕੁਝ ਛਪ ਗਿਆ ਨੂਨ ਲੀਗ ਦਾ, ਉਹ ਮੇਰਾ ਖਿਆਲ ਹੈ ਖੁਦਾ ਦੀ ਪਨਾਹ ਹੈ। ਨਵਾਜ਼ ਸ਼ਰੀਫ ਸਾਹਿਬ ਨੂੰ ਐਸੇ ਹਾਲਾਤ ਦੇ ਵਿੱਚ ਛਾਪਿਆ ਨੋਟਾਂ ਦੇ ਉੱਤੇ ਲੋਕਾਂ ਨੇ AI ਦੀ ਮਦਦ ਨਾਲ ਕਿ ਦੱਸਣ ਦੇ ਕਾਬਿਲ ਗੱਲ ਨਹੀਂ। ਹੁਣ ਸਾਇਰਾ ਬਾਨੋ ਸਾਹਿਬਾ ਨੇ ਇੱਕ ਤਜਜ਼ੀਆ ਕੀਤਾ, ਉਹਨਾਂ ਕਿਹਾ ਕਿ ਬਚਤ ਦੀ ਗੱਲ ਹੈ, ਅਗਰ ਨਵਾਜ਼ ਸ਼ਰੀਫ ਸਾਹਿਬ ਦੀ ਤਸਵੀਰ ਛਾਪ ਦਿੱਤੀ ਜਾਏ ਤਾਂ ਮਾੜੀ ਗੱਲ ਨਹੀਂ, ਚੰਗੀ ਗੱਲ ਹੈ, ਇਹਦੇ ਨਾਲ ਬੜੀ ਬਚਤ ਹੋਏਗੀ। ਉਹਨਾਂ ਕਿਹਾ ਜਿਸ ਤਰ੍ਹਾਂ ਹੀ ਨੋਟ ਬਾਹਰ ਕੱਢੋਗੇ ਉੱਤੇ ਨਵਾਜ਼ ਸ਼ਰੀਫ ਸਾਹਿਬ ਦੀ ਤਸਵੀਰ ਹੋਏਗੀ, ਨੋਟ ਤੁਸੀਂ ਜੇਬ ਤੋਂ ਬਾਹਰ ਕੱਢੋਗੇ ਤੇ ਨੋਟ ਆਖੇਗਾ ਮੁਝੇ ਕਿਉਂ ਨਿਕਾਲਾ, ਤੇ ਉਸ ਤੋਂ ਬਾਅਦ ਤੁਸੀਂ ਵਾਪਸ ਜੇਬ 'ਚ ਰੱਖ ਲਓਗੇ। ਇਹਦੇ ਨਾਲ ਫਜ਼ੂਲ ਖਰਚੀ ਨਹੀਂ ਹੋਏਗੀ ਤੇ ਤੁਹਾਡੇ ਪੈਸੇ ਜਿਹੜੇ ਨੇ ਉਹ ਚੰਗੇ ਭਲੇ ਬਚ ਜਾਣਗੇ। ਗੱਲ ਤੇ ਉਹਨਾਂ ਦੀ ਠੀਕ ਹੈ, ਕਿਉਂਕਿ ਨਵਾਜ਼ ਸ਼ਰੀਫ ਸਾਹਿਬ ਨੂੰ ਤੇ ਜਿੱਥੇ ਕੋਈ ਟੋਲ ਹੈ ਉਹ ਇੱਕੋ ਹੀ ਗੱਲ ਕਰਦੇ ਨੇ, ਮੁਝੇ ਕਿਉਂ ਨਿਕਾਲਾ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।